ਜੀ ਬਿਲਕੁਲ। ਯੂਕਰੇਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਆਇਰਨਾ ਵਰਿਸ਼ਚਕ ਉਹਨਾਂ ਨੇ ਇਹ ਕਿਹਾ ਯੂਕਰੇਨ ਤੇ ਰਸ਼ੀਆ ਨੇ 50-50 ਫੌਜੀ ਆਪਣੇ ਐਕਸਚੇਂਜ ਕੀਤੇ ਆ। ਬਲਗਾਰੀਆ ਨੇ ਅੰਬੈਸਡਰ ਜਿਹੜਾ ਸੀਗਾ ਮਾਸਕੋ ਨੂੰ ਉਹਨੂੰ ਰੀਕਾਲ ਕਰ ਲਿਆ, ਕਿਉਂਕਿ ਉਹਨਾਂ ਨੇ ਕਹਿੰਦੇ ਵੀ ਅਨਡਿਪਲੋਮੈਟਿਕ ਤੇ ਰੂਡ ਬਿਹੇਵੀਅਰ ਯੂਜ਼ ਕੀਤਾ ਆਪਣੀ ਸਟੇਟਮੈਂਟ ਦੇ ਵਿੱਚ, ਵੀ ਜਾਂ ਤਾਂ ਸਾਡਾ ਸਾਥ ਦਿਓ ਤੇ ਜਾਂ ਫਿਰ ਅਸੀਂ ਤੁਹਾਨੂੰ ਦੇਖਾਂਗੇ। ਹਰਮਨ ਗ੍ਰੈਫ ਜਿਹੜੇ ਹੈਡ ਹੈਗੇ ਰਸ਼ੀਆ ਦੀ ਲਾਰਜੈਸਟ ਬੈਂਕ ਦੇ ਤੇ ਪੂਟਨ ਦੇ ਬੜੇ ਸਾਥੀ ਹੈਗੇ ਆ, ਉਹਨਾਂ ਦੇ ਉੱਤੇ ਸੈਂਕਸ਼ਨਸ ਲਾ ਦਿੱਤੀਆਂ ਗਈਆਂ US ਟ੍ਰੇਜਰੀ ਡਿਪਾਰਟਮੈਂਟ ਦੇ ਵੱਲੋਂ। ਅੱਜ CEO ਸਰਬੈਂਕ ਗ੍ਰੈਫ 58 ਉਹਨਾਂ ਨੇ ਦੱਸਿਆ ਬਹੁਤ ਸਾਰੀਆਂ ਕੰਪਨੀਆਂ ਨੂੰ ਉਹ ਓਨ ਕਰਦੇ ਆ। ਰਸ਼ੀਆ ਦੀ ਸਟਾਕ ਮਾਰਕੀਟ ਮਹੀਨੇ ਬਾਅਦ ਅੱਜ ਥੋੜੇ ਕੁ ਟਾਈਮ ਲਈ ਖੁੱਲੀ ਹੈਗੀ ਆ। ਤੇ ਯੂਕਰੇਨ ਬਾਰ-ਬਾਰ ਬਲੇਮ ਕਰ ਰਿਹਾ ਕਿ ਰਸ਼ੀਆ ਵਾਲੇ ਸਾਡੇ ਸਿਵਲੀਅਨਸ ਨੂੰ ਫੜ ਕੇ ਰਸ਼ੀਆ ਦੇ ਵਿੱਚ ਲਿਜਾ ਰਹੇ ਆ। ਅਮਰੀਕਨ ਲੋਕ ਰਸ਼ੀਆ ਦੇ ਵਿੱਚ ਜੋ ਸੈਂਕਸ਼ਨਸ ਲੱਗੀਆਂ ਆ ਉਹਦੇ ਕਰਕੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਸਪੋਰਟ ਕਰ ਰਹੇ ਹੈਗੇ ਆ। ਚਾਈਨਾ ਵਿੱਚ ਵਿਚਾਲੇ ਫਸਿਆ ਆ, ਕਿਉਂਕਿ ਇਕਨੋਮਿਕ ਫਿਊਚਰ ਨੂੰ ਦੇਖਦੇ ਹੋਏ ਚਾਈਨਾ ਵੈਸਟ ਦੇ ਨਾਲ ਟਾਈਡ ਹੈਗਾ ਆ। ਸੋ ਜੇ ਉਹ ਰਸ਼ੀਆ ਦਾ ਸਾਥ ਲੈਂਦਾ ਤੇ ਚਾਈਨਾ ਦੇ ਉੱਤੇ ਵੀ ਇਹਦਾ ਜਿਹੜਾ ਅਸਰ ਹੋਊਗਾ। US ਤੇ ਨਾਟੋ ਨੇ ਕਹਿਤਾ ਅੱਜ ਵੀ ਅਸੀਂ ਫੁੱਲ ਫਲੈਜ ਰਿਸਪੌਂਡ ਕਰਾਂਗੇ ਜੇ ਰਸ਼ੀਆ ਵਾਲਿਆਂ ਨੇ ਕੈਮੀਕਲਸ ਯੂਜ਼ ਕੀਤੇ। ਸੋ ਬਾਕੀ ਤਾਂ ਤੁਸੀਂ ਖਬਰਾਂ ਸਾਂਝੀਆਂ ਇਹਦੇ ਸੰਬੰਧ ਵਿੱਚ ਕੀਤੀਆਂ ਹੈਗੀਆਂ। ਜੀ ਅੱਜ ਜ਼ੈਲੈਂਸਕੀ ਨੇ ਇਹ ਦਾਅਵਾ ਕੀਤਾ ਵੀ ਫਾਸਫੋਰਸ ਦਾ ਜਿਹੜਾ ਬੰਬ ਆ ਰੂਸ ਦੇ ਦੁਆਰਾ ਵਰਤਿਆ ਗਿਆ ਹੈਗਾ ਆ ਉਹਨਾਂ ਦੇ ਯੂਕਰੇਨੀ ਲੋਕਾਂ ਦੇ ਉੱਤੇ। ਨਾਲ ਹੀ ਯੂਕਰੇਨ ਦੇ ਦੁਆਰਾ ਕਹਿੰਦੇ ਵੀ ਸਾਨੂੰ ਹਰ ਰੋਜ਼ 500 ਜੈਵਲਿਨਸ ਤੇ 500 ਜਿਹੜੀਆਂ ਸਟ੍ਰਿੰਗਰ ਮਿਜ਼ਾਈਲਸ ਆ ਰੋਜ਼ਾਨਾ ਦੀਆਂ ਜਿਹੜੀਆਂ ਉਹ ਚਾਹੀਦੀਆਂ ਆ। ਜੈਵਲਿਨ ਜਿਹੜੀਆਂ ਆ ਹਰਜੋਤ ਸਿੰਘ ਜੀ ਇਹ ਐਂਟੀ ਏਅਰਕ੍ਰਾਫਟ ਜਿਹੜੀਆਂ ਮਿਜ਼ਾਈਲ ਜਿਹੜੀਆਂ ਸਟਿੰਗਰ ਹੁੰਦੀਆਂ ਨੇ ਅਮਰੀਕਨ ਮੇਡ ਆ, ਤੇ ਜੈਵਲਿਨ ਜਿਹੜੀਆਂ ਐਂਟੀ ਟੈਂਕ ਮਿਜ਼ਾਈਲਸ ਜਿਹੜੀਆਂ ਉਹ ਹੈਗੀਆਂ। ਉਹ ਕਹਿੰਦੇ ਵੀ ਸਾਨੂੰ ਅਰਜੈਂਟਲੀ 500 ਦੀ ਜਿਹੜੀ ਗਿਣਤੀ ਦੇ ਵਿੱਚ ਰੋਜ਼ਾਨਾ ਦੀਆਂ ਚਾਹੀਦੀਆਂ। $350 ਮਿਲੀਅਨ ਦਾ ਜਿਹੜਾ ਸਿਕਿਉਰਿਟੀ ਅਸਿਸਟੈਂਸ ਆ ਉਹ ਕੁਝ ਦਿਨ ਪਹਿਲਾਂ ਹੀ ਰਾਸ਼ਟਰਪਤੀ ਬਾਈਡਨ ਦੇ ਦੁਆਰਾ ਇਸ ਨੂੰ ਅਪਰੂਵ ਕੀਤਾ ਗਿਆ ਸੀਗਾ। ਉਧਰ UK ਦੇ ਦੁਆਰਾ ਵੀ ਕਹਿੰਦੇ ਆ ਵੀ ਇਹਨਾਂ ਨੂੰ ਹੋਰ ਮਦਦ ਜਿਹੜੀ ਉਹ ਦਿੱਤੀ ਜਾ ਰਹੀ ਹੈ। 6000 ਮਿਜ਼ਾਈਲਸ UK ਜਿਸ ਦੇ ਵਿੱਚ ਐਂਟੀ ਟੈਂਕ ਤੇ ਹਾਈ ਐਕਸਪਲੋਸਿਵ ਵੈਪਨਸ ਆ ਉਹ ਯੂਕਰੇਨ ਨੂੰ ਘੱਲੀਆਂ ਜਾ ਰਹੀਆਂ ਤੇ ਇਸ ਦੇ ਨਾਲ $33 ਮਿਲੀਅਨ ਫਾਈਨੈਂਸ਼ੀਅਲ ਬੈਕਿੰਗ ਯੂਕਰੇਨ ਦੀ ਮਿਲਟਰੀ ਲਈ ਘੱਲੀਆਂ ਜਾ ਰਹੀਆਂ ਨੇ। ਸੋ ਡਟੇ ਹੋਏ ਨੇ ਯੂਕਰੇਨ ਵਾਲੇ, ਪਰ ਇਸ ਟਾਈਮ ਮਾਰੋ ਮਾਰ ਜਿਹੜੀ ਉਹ ਚੱਲ ਰਹੀ ਆ। ਜਿਹੜੀ ਪੁਤਿਨ ਕਹਿੰਦਾ ਸੀਗਾ ਵੀ ਸਟ੍ਰੈਟੇਜਿਕ ਮਿਲਟਰੀ ਐਕਸ਼ਨ ਲੈਣਾ ਆ, ਉਹ ਹੁਣ ਫੁੱਲ ਫਲੈਜ ਲੋਕਾਂ ਦਾ ਘਾਣ ਦੇ ਵਿੱਚ ਯੂਕਰੇਨ ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਲੜਾਈ ਆ ਉਹ ਬਦਲ ਚੁੱਕੀ ਹੈਗੀ ਆ। ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਇਹ ਵੀ ਕਿਹਾ ਆ ਕਿ ਰਸ਼ੀਆ ਤੇ ਯੂਕਰੇਨ ਦੀ ਲੜਾਈ ਕਰਕੇ ਦੁਨੀਆ ਦੇ ਵਿੱਚ ਫੂਡ ਦੀ ਸ਼ਾਰਟੇਜ ਵੀ ਆਊਗੀ। ਰਸ਼ੀਆ ਦੇ ਤੇ ਯੂਕਰੇਨ ਦੇ ਵਿੱਚ ਕਹਿੰਦੇ ਵੀ ਕਣਕ ਆ ਸਭ ਤੋਂ ਜ਼ਿਆਦਾ ਹੁੰਦੀ ਹੈਗੀ ਆ। ਸੋ ਇਹ ਲੜਾਈ ਕਰਕੇ ਇਹਦੇ ਤੇ ਬਹੁਤ ਜ਼ਿਆਦਾ ਅਸਰ ਪਊਗਾ। ਸੋ ਇਸ ਨੂੰ ਦੇਖਦੇ ਹੋਏ US ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਐਗਰੀਕਲਚਰ ਫੀਲਡ 'ਚ ਹੈਗੇ ਆ, ਜਿੱਥੇ ਜਿੱਥੇ ਕਣਕ ਉੱਗਦੀ ਆ ਉੱਥੇ ਇਸ ਦੀ ਪ੍ਰੋਡਕਸ਼ਨ ਹੋਰ ਵਧਾਈ ਜਾਵੇ। ਤੇ ਇਸੇ ਤਰ੍ਹਾਂ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਵੀ ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਕਣਕ ਦੀ ਪ੍ਰੋਡਕਸ਼ਨ ਕੈਨੇਡਾ 'ਚ ਵੀ ਬਹੁਤ ਹੁੰਦੀ ਆ, ਉੱਥੇ ਵਧਾਈ ਜਾਵੇ। ਕਹਿੰਦੇ ਵੀ ਰਸ਼ੀਆ ਦੇ ਯੂਕਰੇਨ ਵਿੱਚ ਐਂਟਰ ਹੋਣ ਤੋਂ ਬਾਅਦ ਜੇ ਦੇਖਿਆ ਜਾਵੇ ਐਗਰੀਕਲਚਰ 12% ਵੀਟ ਜਿਹੜੀ ਐਕਸਪੋਰਟ ਹੁੰਦੀ ਆ ਦੋ ਮੁਲਕਾਂ ਤੋਂ ਹੁੰਦੀ ਆ। ਸੋ ਇਹਦਾ ਬਹੁਤ ਜ਼ਿਆਦਾ ਅਸਰ ਯੂਰਪ ਦੇ ਉੱਤੇ, ਏਸ਼ੀਆ ਤੇ ਅਫਰੀਕਾ ਦੇ ਉੱਤੇ ਪਊਗਾ, ਇਨਕਲੂਡਿੰਗ ਉਹਨਾਂ ਨੇ ਕਿਹਾ ਵੀ ਸਾਡੇ ਮੁਲਕ ਦੇ ਵਿੱਚ ਵੀ ਪੈ ਸਕਦਾ ਹੈਗਾ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਸਟਿਸ ਸੁਪਰੀਮ ਕੋਰਟ ਦੇ ਜਸਟਿਸ ਕਲੈਰੈਂਸ ਥਾਮਸ ਉਹਨਾਂ ਦੀ ਜਿਹੜੀ ਵਾਈਫ ਗਿਨੀ ਥਾਮਸ ਆ ਉਹਨਾਂ ਦੇ ਜਿਹੜੇ ਕੁਛ ਟੈਕਸਟ ਆ ਉਹ ਹੁਣ ਸਾਹਮਣੇ ਆਏ ਆ, ਜਿਹੜੇ ਇੱਕ ਟਾਈਮ ਦੇ ਉੱਤੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਚੀਫ ਆਫ ਸਟਾਫ ਰਹੇ ਮਾਰਕ ਮੈਡੋਜ਼ ਉਹਨਾਂ ਦੇ ਦਰਮਿਆਨ ਜਿਹੜੇ ਉਹ ਟੈਕਸਟ ਸਾਹਮਣੇ ਆਏ ਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਦੋਨਾਂ ਦੇ ਵਿੱਚ ਇਹ ਗੱਲਬਾਤ ਚੱਲੀ ਵੀ 2020 ਦੀ ਇਲੈਕਸ਼ਨ ਦੀ ਓਵਰਟਰਨ ਕਰਨ ਦੇ ਜਿਹੜੇ ਐਫਰਟਸ ਆ ਉਸ ਨੂੰ ਲੈ ਕੇ। ਵਰਜੀਨੀਆ ਥਾਮਸ ਜਿਹੜੇ ਇੱਕ ਹੈਗੇ ਨੇ ਕੰਜ਼ਰਵੇਟਿਵ ਐਕਟਿਵਿਸਟ, ਇਹ ਜਿਨ੍ਹਾਂ ਨੂੰ ਗਿਨੀ ਜਿਹੜਾ ਥਾਮਸ ਆ ਉਹ ਵੀ ਆਖ ਦਿੱਤਾ ਜਾਂਦਾ ਆ, ਉਹ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਕਲੈਰੈਂਸ ਥਾਮਸ ਆ ਜਿਹੜੇ ਇਸ ਟਾਈਮ
ਇਕੱਲੇ ਕਾਲੇ ਮੂਲ ਦੇ ਜਿਹੜੇ ਲੰਬੇ ਚਿਰ ਤੋਂ ਉੱਥੇ ਜਸਟਿਸ ਦੀ ਭੂਮਿਕਾ ਦੇ ਵਿੱਚ ਹੈਗੇ ਨੇ, ਉਹਨਾਂ ਦੇ ਨਾਲ ਆ। ਸੋ ਕਹਿੰਦੇ ਵੀ ਕੁਛ 29 ਮੈਸੇਜਿਸ ਇਹਨਾਂ ਦੋਨਾਂ ਦੇ ਦਰਮਿਆਨ ਮਾਰਕ ਮੈਡੋਜ਼ ਤੇ ਜਿਹੜੇ ਵਰਜੀਨੀਆ ਥਾਮਸ ਆ ਉਹਨਾਂ ਦੇ ਵਿੱਚ ਆਏ ਆ। ਸੋ ਅਜੇ ਵੀ ਜਿਹੜੀਆਂ ਇਲੈਕਸ਼ਨਸ ਨੂੰ ਲੈ ਕੇ ਇਹ ਵਿਵਾਦ ਨੇ ਉਹ ਕਹਿ ਸਕਦੇ ਆ ਵੀ ਪੂਰੀ ਤਰ੍ਹਾਂ ਮਿਟੇ ਨਹੀਂ ਹੈਗੇ, ਪਰ ਇੱਕ ਬਹੁਤ ਵੱਡੀ ਜਿਹੜੀ ਇਹ ਦਾਅਵੇ ਇਸ ਟਾਈਮ ਮੈਸੇਜਿਸ ਦੇ ਨਾਲ ਸਾਹਮਣੇ ਆਏ ਆ। ਸੋ ਇਸ ਪੂਰੇ ਮੈਸੇਜਿਸ ਦੇ ਵਿੱਚ ਡਾਇਰੈਕਟਲੀ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਆ ਉਹਨਾਂ ਦਾ ਕੋਈ ਰੈਫਰੈਂਸ ਨਹੀਂ ਹੈਗਾ, ਪਰ ਕਿਉਂਕਿ ਸੁਪਰੀਮ ਕੋਰਟ ਦੇ ਜਸਟਿਸ ਦੇ ਨਾਲ ਉਹਨਾਂ ਦੀ ਵਾਈਫ ਆ ਇਨਵੋਲਵ ਆ, ਇਸ ਲਈ ਇਹ ਖਬਰ ਇਸ ਟਾਈਮ ਕਾਫੀ ਜ਼ਿਆਦਾ